ਖਬਰਾਂ ਦੀ ਸ਼ੁਰੂਆਤ ਕਰੀਏ ਉਸ ਨਾਂ ਤੋਂ, ਉਸ ਸ਼ਖਸ ਦੀ ਚਿੱਠੀ ਤੋਂ, ਜਿਹਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਖਾਸਾ ਰੌਲਾ ਰੱਪਾ ਪਿਆ, ਜਿਹਦੇ ਨਾਂ ਨੂੰ ਲੈ ਕੇ ਪ੍ਰਸਿੱਧ ਲੋਕਾਂ ਦੇ ਨਾਲ ਵਿਵਾਦ ਵੀ ਜੁੜਦੇ ਨੇ ਤੇ ਉਹਨਾਂ ਦੇ ਕਈ ਕਾਰਨਾਮੇ ਵੀ ਆਪਣੇ ਸਾਹਮਣੇ ਆਉਂਦੇ ਰਹਿੰਦੇ ਨੇ, ਬਸ਼ਰਤੇ ਉਹਨਾਂ ਦੇ ਕੰਮਕਾਰ ਦੁਨੀਆ ਦੇ ਵਿੱਚ ਕਿਹੋ ਜਿਹੀ ਨਾ ਹੋਣ, ਕਿਉਂ ਨਾ ਹੋਣ। ਸੀਚੇਵਾਲ ਉਹਨਾਂ ਨੇ ਮੁੱਖ ਮੰਤਰੀ ਦੇ ਨਾਂ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਆਪਾਂ ਡੰਗ ਸਾਰਿਆ ਕਹੀਏ ਜਾਂ ਫਿਰ ਹਾਂ ਦਾ ਨਾਰਾ ਮਾਰਿਆ ਕਹੀਏ? ਪ੍ਰਵੀਨ ਜੀ, ਇਸ ਵਾਰ ਦਾ ਬਜਟ ਇਜਲਾਸ ਜਿਹੜਾ ਮਾਰਚ ਦੇ ਆਖਰੀ ਹਫ਼ਤੇ ਸੀਗਾ ਜੀ, ਉਸ ਦੇ ਵਿੱਚ ਬਜਟ ਦੇ ਉੱਤੇ ਬਹਿਸ ਹੋਣ ਦੀ ਬਜਾਏ 1.5 ਦਿਨ ਸੰਤ ਬਲਬੀਰ ਸਿੰਘ ਸਿੰਚਲ ਦੇ ਸਿੰਚਲ ਮਾਡਲ ਤੇ ਬਹਿਸ ਹੋਈ। ਹਾਂਜੀ ਹਾਂਜੀ, ਬਿਲਕੁਲ। ਤੋ ਉਹਦੇ ਵਿੱਚ ਉਸ ਮਾਡਲ ਦੇ ਬਹਿਸ ਦੇ ਚੱਕਰ 'ਚ ਸਰਕਾਰ ਦੀਆਂ ਆਪਣੀਆਂ ਨਾਕਾਮੀਆਂ, ਖਾਮੀਆਂ, ਖਾਸਾ ਕੁਝ ਲੁਕ ਗਿਆ। ਪਰ ਇਸ ਸਭ ਦੇ ਦਰਮਿਆਨ ਜਦੋਂ ਬਿੱਲ ਪਾਸ ਕੀਤੇ ਜਾਂਦੇ ਨੇ, ਲਿਆਂਦਾ ਜਾਂਦਾ ਸਾਰਾ ਕੁਝ, ਕਿ ਉਸ ਰੌਲੇ ਰੱਪੇ 'ਚ ਇੱਕ ਬਿੱਲ ਲਿਆਂਦਾ ਇਹਨਾਂ ਨੇ। ਹਾਂਜੀ, ਉਹ ਬਿੱਲ ਸੀਗਾ ਕਿ ਕੇਂਦਰ ਵੱਲੋਂ ਜਿਹੜਾ ਪਿਛਲੇ ਸਾਲ ਦਾ ਉਹਨਾਂ ਨੇ ਮਨਜ਼ੂਰੀ ਦਿੱਤੀ ਹੋਈ ਆ ਕਿ ਜਿਹੜਾ ਪਾਣੀਆਂ ਨੂੰ ਪਲੀਤ ਕਰਨ ਵਾਲਾ ਪਹਿਲੂ ਹੈ, ਉਹ ਐਕਟ ਨੂੰ ਇੱਕ ਤਰ੍ਹਾਂ ਨਾਲ ਸੋਧ ਲਿਆ ਜਾਂ ਖਤਮ ਕਰਤਾ ਉਹ ਕਾਨੂੰਨ, ਕਿ ਵੀ ਹੁਣ ਪਾਣੀਆਂ ਨੂੰ ਪਲੀਤ ਕਰਨ ਤੇ, ਪ੍ਰਦੂਸ਼ਿਤ ਕਰਨ ਤੇ ਸਜ਼ਾ ਨਹੀਂ ਹੋਊ। ਔਰ ਉਹ ਸੂਬਿਆਂ ਨੂੰ ਭੇਜਿਆ ਵਾ ਸੀਗਾ ਕਿ ਜਿਹੜਾ ਸੂਬਾ ਇਸ ਨੂੰ ਮਨਜ਼ੂਰ ਕਰੀ ਜਾਊਗਾ ਕੇਂਦਰ ਵਾਲੇ ਤਰਜ਼ ਤੇ, ਉਹ ਸੂਬੇ 'ਚ ਵੀ ਲਾਗੂ ਹੋਈ ਜਾਊਗਾ। ਤੋ ਇਹਨਾਂ ਨੇ ਆਖਰੀ ਦਿਨ ਉਸ ਨੂੰ ਬਿੱਲ ਨੂੰ ਲਿਆਂਦਾ ਤੇ ਉਹਦੇ ਉੱਤੇ ਪਾਸ ਕਰਕੇ ਪਰੇ ਮਾਰਿਆ। ਮਤਲਬ ਸੱਤਾਧਾਰੀ ਧਿਰ ਚੋਂ ਵੀ ਕਿਸੇ ਨੇ ਕੀ ਬੋਲਣਾ ਸੀ, ਕਿਉਂਕਿ ਅਗਲੇ ਤਾਂ ਫਿਰ ਜੋ ਲੈ ਕੇ ਆਏ ਇਹਨੂੰ ਤਾਂ ਦੱਸ ਕੇ ਹੀ ਲੈ ਆਉਣੇ, ਜਾਂ ਇਹ ਕਿਹਾ ਗਿਆ ਹੁੰਦਾ ਕਿ ਤੁਸੀਂ ਕਿਸੇ ਗੱਲ ਦਾ ਵਿਰੋਧ ਨਹੀਂ ਕਰਨਾ। ਹੋ ਸਕਦਾ ਕਿ ਸਮਝੇ ਇੰਨੀ ਕੁ ਹੋਵੇ ਕਿ ਪਤਾ ਹੀ ਨਾ ਲੱਗਿਆ ਹੋਵੇ ਕਿ ਇਹਦੇ ਅਰਥ ਕੀ ਨੇ, ਪਰ ਵਿਰੋਧੀ ਧਿਰ ਕਿੱਥੇ ਆ? ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਤਾਂ ਬਹੁਤ ਛਿੱਲ ਲਾ ਦਿੰਦਾ ਜੀ ਵਿਰੋਧੀ ਧਿਰ ਦੀ, ਮੈਂ ਤਾਂ ਬਾਂਹ ਖੜੀ ਕਰਕੇ ਜੀ ਐਂ ਬੋਲਦਾ, ਉਹ ਕੁਛ ਕਿਹਾ ਨਹੀਂ। ਨਾ ਉਹਨਾਂ ਦੇ ਹੋਰ MLA ਜਿਹੜੇ ਪੰਜਾਬ ਦੇ ਮੁੱਦਿਆਂ ਤੇ ਆਪਣੇ ਆਪ ਨੂੰ ਬਹੁਤ ਸੱਚੇ ਸੁੱਚੇ ਦੱਸਦੇ ਆ ਨਾ, ਉਹ ਕੋਈ ਬੋਲਦਾ ਨਜ਼ਰ ਆਇਆ। ਨਾ ਮਨਪ੍ਰੀਤ ਆਲੀ ਜਾਂ ਕੋਈ ਹੋਰ ਧਿਰ, ਕਿਸੇ ਨੇ ਇਸ ਮਸਲੇ ਤੇ ਨਹੀਂ ਆਵਾਜ਼ ਚੁੱਕੀ ਕਿ ਵੀ ਆਹ ਕੀ ਕਰ ਰਹੇ ਹੋ ਤੁਸੀਂ। ਜੇਕਰ ਤੁਸੀਂ ਕੇਂਦਰ ਦੀ ਇਸ ਗੱਲ ਨੂੰ ਮਨਜ਼ੂਰੀ ਦੇ ਰਹੇ ਹੋ, ਮਤਲਬ 5 ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ, ਜਿੱਥੇ ਅਸੀਂ ਗੁਰਬਾਣੀ ਦੇ ਹਵਾਲੇ ਨਾਲ ਪਾਣੀ ਨੂੰ ਪਿਤਾ ਦਾ ਦਰਜਾ ਦਿੰਦੇ ਆ, ਉਸ ਧਰਤੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨਾ ਹੁਣ ਗੁਨਾਹ ਨਹੀਂ। ਹਾਂਜੀ, ਆਪਾਂ ਇਹਦੇ ਤੇ ਚਰਚਾ ਵੀ ਕੀਤੀ ਸੀ ਸ਼ਰਮਾ ਜੀ, ਉਸ ਦਿਨ ਆਪਾਂ ਗੱਲ ਵੀ ਕੀਤੀ। ਹਾਂਜੀ। ਸੋ ਇਸ ਦੇ ਹਵਾਲੇ ਨਾਲ ਹੀ ਆਪਣੀ ਇਹ ਵੀ ਗੱਲ ਸੀ ਕਿ ਵੀ ਜਿਹੜਾ 1.5 ਦਿਨ ਤੁਸੀਂ ਸੰਤ ਬਲਬੀਰ ਸਿੰਘ ਸਿੰਚਲ ਤੇ ਲਾਇਆ, ਤੇ ਉਸ ਦੀ ਮਨਜ਼ੂਰੀ ਹੈ ਇਹਨੂੰ? ਫਿਰ ਉਹਨਾਂ ਨੂੰ ਪੁੱਛ ਲਿਆ ਸੀ, ਉਹਨਾਂ ਨੂੰ ਦੱਸਤਾ ਸੀ ਕਿ ਅਸੀਂ ਆਹ ਕੁਛ ਕਰਨ ਜਾ ਰਹੇ ਹਾਂ, ਜਾਂ ਉਹ ਕਿਉਂ ਨਹੀਂ ਇਸ ਮਸਲੇ ਤੇ ਬੋਲੇ? ਫਿਰ ਚਲੋ ਬਾਕੀ ਨਾ ਬੋਲਦੇ, ਘੱਟੋ ਘੱਟ ਉਹ ਆਪਣੇ ਕੰਮ ਦੇ ਆਧਾਰ ਤੇ ਜਿਹੜੀ ਉਹਨਾਂ ਦੀ ਪਹਿਚਾਣ ਹੈ, ਜਿਹੜੀ ਚੀਜ਼ ਨੇ ਉਹਨਾਂ ਨੂੰ ਰਾਜ ਸਭਾ ਤੱਕ ਪਹੁੰਚਾਇਆ ਜਿਸ ਨਾਂ ਤੇ, ਹੈਨਾ, ਉਸ ਵਾਤਾਵਰਨ ਦੇ ਮਸਲੇ ਤੇ, ਪਾਣੀਆਂ ਦੇ ਪਲੀਤ ਹੋਣ ਦੇ ਮਸਲੇ ਤੇ ਕਿਉਂ ਨਹੀਂ ਬੋਲੇ ਕਿ ਵੀ ਇਹ ਠੀਕ ਨੀਗਾ? ਆਪਾਂ ਉਸ ਦਿਨ ਵੀ ਗੱਲ ਕੀਤੀ ਸੀ। ਇਹ ਸਾਰੀ ਚਰਚਾ ਦੇ ਬਾਵਜੂਦ ਵੀ ਸੰਤ ਬਲਬੀਰ ਸਿੰਘ ਸਿੰਚਲ ਚੁੱਪ ਰਹਿੰਦੇ ਨੇ। ਪਰ ਹੁਣ ਉਹਨਾਂ ਦੀ ਚਿੱਠੀ ਬਾਹਰ ਨਿਕਲ ਰਹੀ ਹੈ ਕਿ ਜਨਾਬ ਨੇ ਇਸ ਮਸਲੇ ਤੇ 2 ਮਾਰਚ ਨੂੰ ਹੀ ਮੁੱਖ ਮੰਤਰੀ ਨੂੰ ਚਿੱਠੀ ਦਿੱਤੀ ਸੀ। ਉਹ ਠੀਕ ਹੈ ਜੀ। ਇਹ ਬਿੱਲ ਆ ਰਿਹਾ ਆਖਰੀ ਹਫ਼ਤੇ 'ਚ ਮਾਰਚ ਦੇ, ਹੈ ਨਾ, ਮਤਲਬ ਕਿ 27-28 ਤਰੀਕ ਦੇ ਗੇੜ ਦੇ ਵਿੱਚ, ਤੇ ਚਿੱਠੀ ਉਹਨਾਂ ਦੀ 2 ਮਾਰਚ 2025 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਆਉਂਦੀ ਆ, ਜਿਹਦੇ ਵਿੱਚ ਉਹ ਬਕਾਇਦਾ ਗੁਰਬਾਣੀ ਦਾ ਹਵਾਲਾ ਦਿੰਦੇ ਨੇ, ਪੰਜਾਬ ਦੇ ਵਿੱਚ ਪਾਣੀ ਦੀ ਮਹੱਤਤਾ ਦਾ ਹਵਾਲਾ ਦਿੰਦੇ ਨੇ, ਪਾਣੀ ਜੀਵਨ ਹੈ ਇਸ ਹਵਾਲੇ ਨਾਲ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਫੈਕਟਰੀਆਂ ਤੋਂ ਬਿਨਾਂ ਦਾ ਜੀਵਨ ਚੱਲ ਸਕਦਾ, ਪਾਣੀ ਤੋਂ ਬਿਨਾਂ ਜੀਵਨ ਨਹੀਂ ਚੱਲ ਸਕਦਾ। ਸੋ ਉਹ ਬਾ ਕਮਾਲ ਸ਼ਬਦਾਵਲੀ ਨਾਲ ਚਿੱਠੀ ਲਿਖ ਕੇ ਕਹਿੰਦੇ ਨੇ ਕਿ ਪੰਜਾਬ ਕੈਬਨਿਟ ਇਸ ਮਸਲੇ ਨੂੰ ਮੁੜ ਵਿਚਾਰੇ। ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਕਿ ਕੈਬਨਿਟ ਇਹਦੇ ਤੇ ਕੰਮ ਕਰ ਰਹੀ ਹੈ, ਇਹਦਾ ਮਤਲਬ ਜਾਣੂ ਸੀ ਕਿ ਇਹ ਹੋਣ ਜਾ ਰਿਹਾ, ਤਾਂ ਹੀ ਉਹਨਾਂ ਨੇ ਚਿੱਠੀ ਲਿਖੀ। ਚਿੱਠੀ ਲਿਖਣ ਤੋਂ ਬਾਅਦ ਕੈਬਨਿਟ ਨੇ ਵੀ ਉਸ ਨੂੰ ਮਨਜ਼ੂਰ ਕਰ ਲਿਆ ਤੇ ਉਹ ਪੰਜਾਬ ਦੀ ਵਿਧਾਨ ਸਭਾ 'ਚ ਵੀ ਆ ਗਿਆ। ਮੁੜ ਕੇ ਤੁਸੀਂ ਬੋਲੇ ਨਹੀਂ, ਤੁਹਾਡੀ ਜ਼ਿੰਮੇਵਾਰੀ ਕੱਲੀ ਚਿੱਠੀ ਲਿਖਣੀ ਸੀ। ਚਿੱਠੀ ਲਿਖਣੀ ਸੀ, ਬਿਲਕੁਲ ਸਹੀ ਹੈ। ਕੀ ਤੁਸੀਂ ਡੰਗ ਟਪਾਇਆ ਕਿ ਕੱਲ ਨੂੰ ਜਦੋਂ ਪੰਨੇ ਫਰੋਲੇ ਜਾਣ ਤਾਂ ਬਸ ਵਿੱਚ ਮੇਰੀ ਚਿੱਠੀ ਲੱਗੀ ਦਿਖ ਜਾਵੇ ਫਾਈਲ 'ਚ, ਦੇਖੋ ਜੀ ਸਿੰਚਲ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹੁੰਦੇ ਹੋਏ ਚਿੱਠੀ ਲਿਖੀ। ਤੁਹਾਡਾ ਵਿਰੋਧ ਕਿੱਥੇ ਹੈ? ਤੁਹਾਡਾ ਰੁੱਸਾ ਕਿੱਥੇ ਹੈ? ਤੁਸੀਂ ਤਾਂ ਫੈਕਟਰੀਆਂ ਦੇ ਗਿਰਦੇ ਨਾਲਿਆਂ ਦੇ ਵਿੱਚ ਬੋਰੀਆਂ ਫਸਾਉਂਦੇ ਹੁੰਦੇ ਸੀ। ਸੋ ਅੱਜ ਕੈਬਨਿਟ ਦੇ ਫੈਸਲੇ ਮੂਹਰੇ ਬੋਰੀ ਕਿਉਂ ਨਹੀਂ ਫਸਾ ਹੋਈ ਤੋਂ? ਅੱਜ ਕਿਉਂ ਨਹੀਂ ਤੋਂ ਨਾਕਾ ਲਾਇਆ ਹੋਇਆ? ਅੱਜ ਕਿਉਂ ਨਹੀਂ ਤੁਸੀਂ ਟਰੈਕਟਰ ਟੈਲੀਆਂ ਆਪ ਚਲਾ ਕੇ ਆਏ ਕਿ ਆ ਵੀ ਆ ਲੋ ਮੈਂ ਆ ਗਿਆ ਵੀ, ਹੈ ਨਾ, ਏਦਾਂ ਨਹੀਂ ਹੋਊਗਾ? ਕਿਉਂ ਨਹੀਂ ਬੋਲੇ? ਕੀ ਇਹਦਾ ਮਤਲਬ ਤੁਸੀਂ ਸਿਰਫ ਡੰਗ ਟਪਾਇਆ, ਤੁਸੀਂ ਵਕਤ ਲੰਘਾਇਆ, ਤੁਸੀਂ ਇਹ ਦਰਜ ਕਰਾਇਆ, ਹੋਰ ਕੋਈ ਮਾਇਨੇ ਨਹੀਂ? ਨਹੀਂ ਤਾਂ ਫਿਰ ਇਹ ਹੁੰਦਾ ਕਿ ਜਦੋਂ ਵਿਧਾਨ ਸਭਾ 'ਚ ਆਇਆ ਤਾਂ ਤੁਸੀਂ ਚਾਹੇ ਦਿੱਲੀ ਸੀ ਚਾਹੇ ਪੰਜਾਬ ਸੀ, ਤੁਸੀਂ ਮੀਡੀਆ ਬੁਲਾਉਂਦੇ, ਪ੍ਰੈਸ ਕਾਨਫਰੰਸ ਕਰਦੇ
ਕਿ ਵੀ ਆਹ ਧੱਕਾ ਹੋ ਰਿਹਾ, ਮੈਂ ਇਹ ਤੋਂ ਪਹਿਲਾਂ ਇਹਨੂੰ ਸੁਚੇਤ ਕੀਤਾ ਸੀ ਕਿ ਨਾ ਕਰਿਓ, ਸੋ ਇਸ ਲਈ ਵੀ ਆਹ ਸੰਭੋ ਮੇਰੀ ਰਾਜ ਸਭਾ, ਮੈਂ ਕੀ ਕਰਨੀ ਆ, ਮੈਂ ਤਾਂ ਜੇ ਵਾਤਾਵਰਨ ਨਹੀਂ ਮੇਰਾ ਬਚਦਾ ਫਿਰ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਜਿਸ ਆਧਾਰ ਦੇ ਉੱਤੇ ਤੁਸੀਂ ਨਾਮਣਾ ਖੱਟਿਆ ਤੁਸੀਂ ਉਸ ਪਹਿਲੂ ਤੇ ਖੜੇ ਹੋ। ਇਹ ਕਹਿ ਕੇ ਨਹੀਂ ਸਰਨਾ ਕਿ ਹਾਂ ਮੈਂ ਤਾਂ ਜੀ ਆਮ ਆਦਮੀ ਪਾਰਟੀ ਦਾ ਥੋੜਾ, ਮੈਂ ਤਾਂ ਜੀ ਸੰਗਤ ਦਾ ਜੀ, ਮੈਂ ਪਾਰਟੀ ਨਾਲ ਨਹੀਂ ਜਾਂਦਾ। ਪਰ ਆ ਪਾਰਟੀ ਨਾਲ ਨਹੀਂ ਜਾ ਰਹੇ ਤਾਂ ਹੋਰ ਕਿਹਦੇ ਨਾਲ ਜਾ ਰਹੇ? ਸੰਗਤ ਨਾਲ ਖੜੇ ਵੀ ਨਜ਼ਰ ਆਓ ਨਾ ਕਿਤੇ, ਸੰਗਤ ਨਾਲ ਦੇਖੋ ਵੀ ਨਾ ਤੁਸੀਂ। ਸੋ ਅਗਲੇ ਤਾਂ ਕਹਿੰਦੇ ਜੀ, ਕਹਿੰਦੇ 14 ਕਿਲੋਮੀਟਰ ਲੁਧਿਆਣੇ ਤੋਂ ਪਿੱਛੇ ਪਹਿਲਾਂ ਤੇਜ਼ ਪਾਣੀ ਛਡਾ ਕੇ ਫਿਰ ਕੁਰਸੀ ਢਾਹ ਕੇ ਉਹਦੇ ਵਿੱਚ ਕਹਿਤਾ ਦੇਖੋ ਜੀ ਬੁੱਢਾ ਦਰਿਆ, ਗੰਦਾ ਨਾਲਾ ਬੁੱਢਾ ਦਰਿਆ ਮੁੜ ਕੇ ਸਾਫ਼ ਹੋ ਗਿਆ ਜੀ, ਹੈ ਨਾ। ਲੋਕ ਤਾਂ ਉਹਦੇ ਪ੍ਰਤੀ ਸਵਾਲ ਕਰਨ ਲੱਗ ਪਏ। ਸੋ ਕਿੱਥੇ ਕਿੱਥੇ ਸਫਾਈ ਦਊਂਗੇ? ਸੋ ਇਸ ਪਹਿਲੂ ਦੇ ਉੱਤੇ ਕਿਤੇ ਨਾ ਕਿਤੇ ਇਹ ਮੰਨਿਆ ਜਾ ਰਿਹਾ ਕਿ ਅੰਦਰ ਗੁਪਤ ਸਮਝੌਤਾ ਸੀ ਔਰ ਇਹ ਤੈਅ ਸੀ ਕਿ ਸਰਕਾਰ ਨੇ ਕਰਨਾ ਹੈ। ਸਿੰਚਾਲ ਹੋਰਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਚਮੜੀ ਬਚਾਉਣੀ ਆ ਤਾਂ ਤੁਸੀਂ ਆਪਣਾ ਚਿੱਠੀ ਲਿਖ ਕੇ ਡੰਗ ਟਪਾ ਲਓ, ਤੁਹਾਨੂੰ ਵੀ ਕਹਿਣ ਨੂੰ ਥਾਂ ਹੋ ਜੂਗੀ, ਤੁਹਾਡਾ ਵੀ ਬਚਾਅ ਹੋ ਜੂਗਾ, ਅਸੀਂ ਆਪਣਾ ਕੰਮ ਵੀ ਕਰ ਲਾਂਗੇ। ਮਤਲਬ ਪੰਜਾਬ ਸਰਕਾਰ ਹੁਣ ਇਸ ਬੇਸ਼ਰਮੀ ਤੇ ਆ ਗਈ। ਉਹ ਕਹਿੰਦੇ ਜੀ ਕਿ ਇਸ ਕਾਨੂੰਨ ਦੇ ਤਹਿਤ ਕਿਸੇ ਨੂੰ ਸਜ਼ਾ ਸੁਜਾ ਤਾਂ ਹੋਈ ਨਹੀਂ, ਫਿਰ ਰੱਖ ਕੇ ਕੀ ਕਰਨਾ? ਮਤਲਬ ਇਹ ਕਿਹੜਾ ਆਧਾਰ ਹੋਇਆ ਇਹਨੂੰ ਖਤਮ ਕਰਨ ਦਾ? ਜੇ ਸਜ਼ਾ ਨਾ ਹੋਈ ਤਾਂ ਦਾ ਮਤਲਬ ਜਾਂ ਤਾਂ ਇਹ ਹੈ ਕਿ ਭਾਈ ਇਹ ਕੁਝ ਹੁੰਦਾ ਹੀ ਨਹੀਂਗਾ, ਕਿ ਪਾਣੀ ਪਲੀਤ ਨਹੀਂ ਹੁੰਦੇ, ਇਸ ਲਈ ਸਜ਼ਾ ਨਹੀਂ ਹੋਈ। ਪਰ ਇਹ ਸੱਚ ਤੋਂ ਸਾਰਾ ਪੰਜਾਬ ਜਾਣੂ ਹੈ, ਤੁਸੀਂ ਵੀ ਜਾਣੂ ਹੋ। ਕੁਲਤਾਰ ਸੰਧਵਾ ਖੁਦ ਗੁਰਪ੍ਰੀਤ ਚੰਦਵਾਜਾ ਨਾਲ ਜਾ ਕੇ ਧਰਨੇ, ਮੀਟਿੰਗਾਂ, ਸਰਕਾਰੀ ਮੀਟਿੰਗਾਂ 'ਚ, ਹੈ ਨਾ। ਅਸੀਂ ਆਪ ਦੇਖਿਆ ਜਦੋਂ ਬੁੱਢੇ ਦਰਿਆ ਦੇ ਮਸਲੇ 'ਚ ਮੀਟਿੰਗਾਂ ਹੁੰਦੀਆਂ ਸੀਗੀਆਂ, ਔਰ ਉਸ ਸਭ ਦੇ ਦਰਮਿਆਨ ਕਿਤੇ ਮਤਲਬ ਕਿ ਹੁਣ ਨਜ਼ਰ ਨਹੀਂ ਆਉਂਦੇ, ਤੁਸੀਂ ਵੀ ਨਹੀਂ ਬੋਲਦੇ। ਤੇ ਇਸ ਲਈ ਇਹ ਸਾਰਾ ਆਪਸੀ ਸਮਝੌਤੇ ਤਹਿਤ ਲੱਗਦਾ ਕਾਰਵਾਈ। ਤੇ ਦੂਸਰੇ ਪਾਸੇ ਜਿਹੜੀਆਂ ਸੰਸਥਾਵਾਂ ਲੁਧਿਆਣੇ 'ਚ ਲੜਦੀਆਂ ਸੀ ਬੁੱਢੇ ਦਰਿਆ ਲਈ, ਹੈ ਨਾ, ਉਹ ਵੀ ਖੁੱਲ ਕੇ ਨਹੀਂ ਬੋਲੀਆਂ ਕਿਤੇ, ਉਹ ਵੀ ਨਹੀਂ ਇਸ ਮਸਲੇ ਤੇ ਬੋਲੀਆਂ, ਜਾਂ ਹੋਰ ਪੰਜਾਬ ਦੀਆਂ ਚਿੰਤਕ ਤੇ ਸਮਾਜਿਕ ਧਿਰਾਂ ਇਸ ਮਸਲੇ ਤੇ ਨਹੀਂ ਬੋਲੀਆਂ ਕਿ ਆਹ ਕੀ ਕਰ ਰਹੇ ਹੋਗੇ। ਕਿਉਂਕਿ ਜੇ ਸਜ਼ਾ ਨਹੀਂ ਹੋ ਰਹੀ ਤਾਂ ਜਾਂ ਤਾਂ ਫਿਰ ਬਿਲਕੁਲ ਵੀ ਪਲੀਤ ਨਹੀਂਗਾ, ਜਦੋਂ ਕਿ ਸੱਚਾਈ ਹੈ ਸਭ ਨੂੰ ਪਤਾ ਕਿ ਪਾਣੀ ਕਿਸ ਕਦਰ ਉਦਯੋਗਪਤੀ ਵਪਾਰੀ ਕਿਵੇਂ ਪਲੀਤ ਕਰ ਰਹੇ ਨੇ, ਕਿਵੇਂ ਚ ਜ਼ਹਿਰਾਂ ਘੋਲ ਰਹੇ ਨੇ। ਸਹੀ ਤੇ ਫਿਰ ਜੇ ਉਸ ਦੇ ਬਾਵਜੂਦ ਵੀ ਸਜ਼ਾ ਨਹੀਂ ਹੋ ਰਹੀ ਤਾਂ ਤੁਹਾਡੀਆਂ ਮਿਲੀ ਭੁਗਤਾਂ ਕਰਕੇ ਨਹੀਂ ਹੋ ਰਹੀ। ਫਿਰ ਚਾਹੇ ਸਰਕਾਰ ਬਦਲੇ ਚਾਹੇ ਅਫਸਰ ਬਦਲੇ, ਸਾਰਾ ਕੁਝ ਉਵੇਂ ਹੀ ਚੱਲ ਰਿਹਾ। ਸੋ ਉਸੇ ਦੇ ਵਿੱਚੋਂ ਹੁਣ ਉਹਨਾਂ ਦੀ ਮਤਲਬ ਉਦਯੋਗ ਨੂੰ ਬੜਾਵਾ ਦੇਣਾ ਹੈ। ਜੀਵਨ ਜਾਂਦਾ ਜਾਵੇ, ਲੋਕ ਮਰਦਿਆਂ ਮਰਨ, ਕੋਈ ਮਤਲਬ ਨਹੀਂ ਸਰਕਾਰ ਨੂੰ। ਕੋਈ ਜੀਵੇ ਕੋਈ ਮਰੇ, ਸੁਥਰਾ ਘੋਲ ਪਤਾਸੇ ਪੀਵੇ। ਇਹ ਹੁਣ ਉਸ ਧਾਰਨਾ ਨੂੰ ਵੀ ਉਲਟ ਕਰ ਰਹੇ ਕਿ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ, ਇਹਨਾਂ ਨੂੰ ਸਿਰਫ ਆਪਣੀਆਂ ਵੋਟਾਂ ਤੱਕ, ਚੋਣਾਂ ਤੱਕ, ਫੰਡ ਤੱਕ ਮਤਲਬ। ਅੱਗੇ ਤਾਂ ਸੁਥਰੇ ਵੀ ਇਹੋ ਜਿਹੇ ਹੁੰਦੇ ਸੀ, ਜੇ 4 ਬੰਦੇ ਕਹਿ ਦਿੰਦੇ ਸੀ ਅਗਲਾ ਕਹਿੰਦਾ ਚਲੋ ਠੀਕ ਹੈ ਯਾਰ ਤੁਹਾਡੀ ਗੱਲ ਮੰਨ ਲੈਂਦੇ ਆ। ਉਹ ਵੀ ਮਾੜੇ ਮੋਟੀ ਕਿਤੇ ਉਹਨਾਂ ਦੇ ਕੰਨ ਤੇ ਵੀ ਜੂਨ ਸਰਕ ਜਾਂਦੀ ਸੀ, ਪਰ ਇਹ ਤਾਂ ਪਤਾ ਨਹੀਂ ਕਿਹੜੇ ਪਤਾਸੇ ਘੋਲ ਕੇ ਪੀ ਬੈਠੇ ਆ। ਮਜਾਲ ਹੈ ਕਿਸੇ ਮਸਲੇ ਤੇ ਬੁੱਲ ਖੁੱਲ ਜਾਣੇ ਇਹਨਾਂ ਦੇ, ਨਾ ਵਿਰੋਧੀਆਂ ਦੇ ਨਾ ਸੱਤਾਧਾਰੀਆਂ ਦੇ, ਤੇ ਖੁੱਲਣੇ ਕੀ ਸੀਗੇ।